Sikh groups in British Columbia call for Indian consulates to be shut down. Representative ਜਿਹੜੇ ਨੇ BC Sikh Temple ਦੇ ਜਿਨ੍ਹਾਂ ਦਾ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਸ਼ੂਟ ਡਾਊਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵੀ their communities won't feel safe until India's consulates in Vancouver and Toronto are shut down. We have a strong belief that the threat will still not subside. It will increase because India is taking the right to self-determination of Punjab very seriously and wishes to quell it. Head of the Royal Canadian Mounted Police RCMP has called on members of Canada's Sikh community to come forward with information as they continue to investigate allegations linking the Indian government to violent activities on Canadian soil, including homicides, extortion and intimidation. More layers of India's alleged covert operation likely to be exposed as RCMP probe continues. Sources have described India's operation in Canada as multi-layered and multifaceted, involving many people playing different roles, some willingly, some under pressure from Indian diplomats and their proxies. उन्हें कहा कि हरदीप सिंह निज्जर दी killing ਜਿਹੜੀ ਹੈ ਇਹ ਤਾਂ only small part ਹੈ of such larger operation, although it was both serious crime and an affront to Canadian sovereignty. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ ਟਰੂਡੋ ਅਤੇ ਵੈਨਕੂਵਰ ਸਥਿਤ ਟੋਰਾਂਟੋ ਅਤੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟਾਂ ਨੂੰ ਪੱਕੇ ਤੌਰ ਤੇ ਬੰਦ ਕਰੇ, ਕਿਉਂਕਿ ਇਹ ਕੌਂਸਲੇਟ ਅੰਤਰਰਾਸ਼ਟਰੀ ਦਹਿਸ਼ਤਗਰਦੀ ਦੇ ਅੱਡੇ ਬਣ ਚੁੱਕੇ ਨੇ ਔਰ ਜਿਨ੍ਹਾਂ ਰਾਹੀਂ ਕੈਨੇਡੀਅਨ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ RCMP ਦੇ ਡਾਇਰੈਕਟਰ ਦੀ ਪ੍ਰੈਸ ਕਾਨਫਰੰਸ ਔਰ ਬਾਅਦ 'ਚ ਉਹਨਾਂ ਦੀ ਫੋਰਨ ਮਿਨਿਸਟਰ ਔਰ ਜਸਟਿਨ ਟਰੂਡੋ ਦੀ ਬਰੀਫਿੰਗ ਕੱਲ੍ਹ ਦੀ, ਉਹਦੇ 'ਚੋਂ ਇੱਕ ਗੱਲ ਤਾਂ ਬਿਲਕੁਲ ਜ਼ਾਹਰ ਹੈ ਕਿ ਸਿੱਧਾ ਇੰਡੀਅਨ ਡਿਪਲੋਮੈਟਸ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਹੈ, ਉਹ ਦਹਿਸ਼ਤਗਰਦੀ ਔਰ ਫਿਰੌਤੀ ਦੀਆਂ ਘਟਨਾਵਾਂ ਨੂੰ ਸਰੰਜਾਮ ਦੇਣ ਵਾਲੇ ਨੇ। ਉਹ ਨਾ ਸਿਰਫ ਪੁਸ਼ਤਪਨਾਹੀ ਕਰਦੇ ਨੇ, ਸਿੱਧੇ ਤੌਰ 'ਤੇ ਉਹਨਾਂ ਨੇ ਈਵਨ ਆਪਣੇ ਕੋਇਰਸਿਵ ਮੇਸ਼ਰਸ ਰਾਹੀਂ ਡਾਟਾ ਇਕੱਠਾ ਕੀਤਾ, ਉਹ ਉਹਨਾਂ ਬਦਮਾਸ਼ ਗੈਂਗਾਂ ਨੂੰ ਦਿੱਤਾ, ਉਹਦਾ ਨਿਸ਼ਾਨਾ ਸਿੱਖ ਵਪਾਰੀਆਂ ਨੂੰ ਵੀ ਬਣਾਇਆ। ਮਰਡਰ ਵੀ ਹਰਦੀਪ ਸਿੰਘ ਨਿੱਜਰ ਦਾ ਕੀਤਾ, ਸਰਦੂਲ ਸਿੰਘ ਦਾ ਜਿਹੜਾ ਉਹ ਐਡਮਿੰਟਨ ਵਿਨੀਪੈਗ ਦੇ ਵਿੱਚ ਕੀਤਾ। ਉਹ ਸਾਰੇ ਜਿਹੜਾ ਇਹ ਸਾਰਾ ਵੀ ਸਾਹਮਣੇ। ਹੁਣ ਇਹ ਸੀ ਕਿ ਵੀ ਇੱਕ ਪਾਸੇ ਤਾਂ ਉਹਨਾਂ ਨੇ ਡਿਪਲੋਮੈਟ ਐਕਸਪੈਲ ਕਰ ਦਿੱਤੇ ਔਰ ਨਾਲ ਦੀ ਨਾਲ RCMP ਦੇ ਡਾਇਰੈਕਟਰ ਨੇ ਇਹ ਈਵਨ ਸਿੱਖਾਂ ਨੂੰ ਸਿੱਧੇ ਤੌਰ 'ਤੇ ਰਿਕੁਐਸਟ ਵੀ ਕੀਤੀ ਸੀ, ਜਿਸ ਨੂੰ ਈਵਨ ਇਹਨਾਂ ਦੇ ਹਿੰਦੁਸਤਾਨ ਟਾਈਮਜ਼ ਨਿਊਜ਼ ਡੈਸਕ ਨੇ ਵੀ ਹੈਡਲਾਈਨ ਬਣਾਇਆ, ਕੈਨੇਡਾ ਪੁਲਿਸ ਮੇਕ ਦਿਸ ਰਿਕੁਐਸਟ ਟੂ ਸਿੱਖਸ ਐਮਿਡ ਡਿਪਲੋਮੈਟਿਕ ਰਿਫਟ ਵਿਦ ਇੰਡੀਆ। ਉਹਨਾਂ ਨੇ ਇਹ ਕਿਹਾ ਕਿ ਵੀ ਹੈਡ ਆਫ ਦਾ ਰਾਇਲ ਕੈਨੇਡੀਅਨ ਮਾਊਂਟਨ ਪੁਲਿਸ RCMP has called on members of Canada's Sikh community to come forward with information as they continue to investigate allegations linking the Indian government to violent activities on Canadian soil, including homicides, extortion and intimidation. 3 categories हो गई, killing करनी, extortion पैसे कढ़ाने और intimidation दबाव बनाना धमकाना। उन्होंने RCMP ਦੇ ਹੈਡ ਨੇ ਕੈਨੇਡਾ ਦੇ ਸਿੱਖਾਂ ਨੂੰ ਕਿਹਾ ਕਿ ਭਾਈ ਜਿਹੜੇ ਕੋਲ ਜਿਹਦੇ ਨਾਲ ਵੀ ਕੁਛ ਵਾਪਰਿਆ ਘਬਰਾਓ ਨਾ, ਆਓ ਰਿਪੋਰਟ ਕਰੋ, ਕਿਉਂਕਿ ਆਲਰੇਡੀ 8 ਹੋਮੀਸਾਈਡ ਦੇ ਜਿਹੜੇ ਕੇਸ ਨੇ, 8 ਬੰਦਿਆਂ ਦੇ ਉੱਤੇ ਕੇਸ ਚੱਲ ਰਿਹਾ ਜਿਨ੍ਹਾਂ ਨੇ ਕਿਲਿੰਗ ਦੇ ਵਿੱਚ ਹਿੱਸਾ ਲਿਆ। 22 ਕੇਸ ਨੇ ਜਿਹੜੇ ਫਿਰੌਤੀ ਦੇ ਨੇ, ਐਕਸਟੋਰਸ਼ਨ ਦੇ ਜਿਹੜੇ RCMP ਨੇ ਕੀਤੇ ਨੇ। ਔਰ ਇਹ ਮੈਂਸ਼ਨ ਕੀਤਾ ਸੀ RCMP ਦੀ ਉਸ ਪ੍ਰੈਸ ਕਾਨਫਰੰਸ ਕੱਲ੍ਹ ਉਹਨਾਂ ਦੇ ਡਾਇਰੈਕਟਰ ਨੇ ਕਿ 13 ਬੰਦੇ ਕੈਨੇਡਾ 'ਚ ਐਸੇ ਨੇ ਜਿਨ੍ਹਾਂ ਨੂੰ ਡਿਊਟੀ ਟੂ ਵਾਰਨ ਨੋਟਿਸ ਦਿੱਤਾ ਗਿਆ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਔਰ ਇਹ ਅੱਜ ਜਿਹੜਾ ਉਹਨਾਂ ਦਾ ਜਿਹੜਾ RCMP ਦਾ ਕਮਿਸ਼ਨਰ ਹੈ ਮਾਈਕ ਡਿਊਹੀਮ, ਜਿਹਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ ਸੀ, ਅੱਜ ਉਹਨਾਂ ਨੇ ਰੇਡੀਓ ਕੈਨੇਡਾ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ ਕਿ ਦੇਖੋ, ਪੀਪਲ ਕਮ ਟੂ ਕੈਨੇਡਾ ਟੂ ਫੀਲ ਸੇਫ ਐਂਡ ਆਵਰ ਜੌਬ ਐਜ਼ ਲਾਅ ਐਨਫੋਰਸਮੈਂਟ ਇਜ਼ ਟੂ ਮੇਕ ਸ਼ੋਰ that they are in an environment that is safe to live। ਕਿ ਕੈਨੇਡਾ ਨੂੰ ਕੋਈ ਚੁਣਦਾ ਹੈ, ਮੈਕਸੀਮਮ ਦੁਨੀਆ 'ਚ ਜਿਹੜੀਆਂ ਐਨੂਅਲ PRs
ਜਾਂ ਪਰਮਾਨੈਂਟ ਰੈਜ਼ੀਡੈਂਟ ਦਿੱਤੇ ਜਾਂਦੇ ਨੇ ਉਹ ਕੈਨੇਡਾ 'ਚ ਹੈ। ਉਹਨਾਂ ਨੇ ਕਿਹਾ ਵੀ ਇਹ ਇੱਕ ਸੇਫ ਕੰਟਰੀ ਹੈ, ਕੈਨੇਡਾ 'ਚ ਉਹਨਾਂ ਦਾ ਹੈਪੀਨੈਸ ਇੰਡੈਕਸ ਵੀ ਹਾਈ ਹੁੰਦਾ, ਪਰ ਇੰਡੀਅਨ ਗੁੰਡਾਗਰਦੀ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਇਹਨਾਂ ਦੇ ਹਾਈ ਕਮਿਸ਼ਨ, ਕੌਂਸੂਲੇਟ ਔਰ ਦੂਜੇ ਉਹਨੂੰ ਬਦਮਾਸ਼ਾਂ ਦਾ ਅੱਡਾ ਬਣਾ ਕੇ ਰੱਖ ਲਿਆ, ਆਪਣੀਆਂ ਐਮਬੈਸੀਆਂ, ਕੌਂਸਲ ਫੀਅਰ ਕਿ ਕੈਨੇਡਾ 'ਚ ਰਹਿੰਦੇ ਆ ਤੁਹਾਨੂੰ ਹੋਏ ਕਿ ਵੀ ਤੁਸੀਂ ਫਰੌਤੀ ਦੇਣੀ ਹੈ ਅਤੇ ਕਿਹੜਾ ਤੁਹਾਡੇ ਕੋਲ ਥਾਂ ਰਹਿ ਗਿਆ ਜਾਣ ਦੇ ਲਈ। ਬਿਲਕੁਲ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੰਡੀਆ ਜੋ ਕਰ ਰਿਹਾ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਵੀ ਜਿਹੜੇ ਵੀ ਉਹਨਾਂ ਦਾ ਸ਼ਿਕਾਰ ਬਣੇ ਨੇ ਜਾਂ ਬਣ ਰਹੇ ਨੇ। ਔਰ ਫਿਰ ਉਹਨਾਂ ਨੇ ਜਿਹੜਾ ਡਿਊਹੀਮ ਨੇ ਉਹੀ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਸੀ ਉਸ ਗੱਲ ਨੂੰ ਦੁਹਰਾਇਆ ਕਿ ਇੰਡੀਅਨ ਡਿਪਲੋਮੈਟਸ ਐਂਡ ਕਾਉਂਸਲਰ ਆਫੀਸ਼ੀਅਲਸ ਹੈਡ ਲਿੰਕਸ ਟੂ ਕ੍ਰਿਮੀਨਲ ਗੈਂਗਸ ਇਨ ਕੈਨੇਡਾ including the Lawrence Bishnoi gang, which he said had been involved in a series of violent acts, including homicides and extortion. ਕਿ ਕਿਲਿੰਗ ਵੀ ਔਰ ਫਿਰੌਤੀਆਂ ਦੇ ਲਈ ਜ਼ਿੰਮੇਵਾਰ ਜਿਹੜੀ ਬਿਸ਼ਨੋਈ ਗੈਂਗ ਔਰ ਦੂਸਰੀਆਂ ਨੇ ਉਹਨਾਂ ਨਾਲ ਇੰਡੀਅਨ ਡਿਪਲੋਮੈਟਸ ਦੇ ਸਿੱਧੇ ਸੰਬੰਧ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੋਮੀਸਾਈਡ ਵਾਲਿਆਂ ਨੂੰ ਚਾਰਜ ਕੀਤਾ 8 ਬੰਦਿਆਂ ਨੂੰ, 22 ਜਿਹੜੇ ਨੇ ਉਹਨਾਂ ਨੂੰ ਐਕਸਟੋਰਸ਼ਨ ਕੇਸਾਂ 'ਚ ਲਿਆ ਔਰ ਅਜੇ ਅਸੀਂ ਹੋਰ ਵੀ ਡੀਕ ਕਰ ਰਹੇ ਹਾਂ ਕਿ ਇਹ ਸਾਨੂੰ ਵੱਧ ਤੋਂ ਵੱਧ ਇਸ ਬਾਰੇ ਜਿਹੜੀ ਹੈ ਜਾਣਕਾਰੀ ਦਿੱਤੀ ਜਾਏ। ਫਿਰ ਅਸੀਂ ਦੇਖਦੇ ਹਾਂ ਕਿ ਵੀ ਇਹ CBC ਨੇ ਇੱਕ ਸਟੋਰੀ ਇਹ ਕੀਤੀ ਹੈ ਵੀ ਅਜੇ ਜੋ ਕੁਛ ਸਾਹਮਣੇ ਆਇਆ ਹੈ ਇਹ ਤਾਂ ਇੱਕ ਪਰਤ ਖੁੱਲ੍ਹੀ ਹੈ। ਔਰ ਉਹਨਾਂ ਦੀ ਸਟੋਰੀ ਦੀ ਹੈਡਲਾਈਨ ਹੈ ਮੋਰ ਲੇਅਰਸ ਆਫ ਇੰਡੀਆਜ਼ ਐਲੈਜਡ ਕੋਵਰਟ ਆਪਰੇਸ਼ਨ likely to be exposed as RCMP probe continues sources। ਔਰ ਉਹਨਾਂ ਨੇ ਕਿਹਾ ਵੀ ਅਜੇ ਤਾਂ ਇੱਕ ਤਹਿ ਚੋਂ ਇਹ ਕੁਛ ਨਿਕਲਿਆ, ਜਦੋਂ ਜਿਉਂ RCMP ਦੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਇਹ ਤਹਿ ਦਰ ਤਹਿ ਇਹਨਾਂ ਦਾ ਜੋ ਰੋਲ ਹੈ ਔਰ ਉਹ ਸਾਹਮਣੇ ਆਏਗਾ। ਔਰ ਉਸ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜਾ sources have described India's operation in Canada as multi-layered and multifaceted, involving many people playing different roles, some willingly, some under pressure from Indian diplomats and their proxies। ਉਹਨਾਂ ਨੇ ਕਿਹਾ ਜੀ ਇਹ ਤਾਂ ਅਜੇ ਮਲਟੀ ਲੇਅਰ ਹੈ ਔਰ ਉਹਦੇ ਕਈ ਰੰਗ ਨੇ ਜਿਹਦੇ 'ਚ ਅੱਡ ਰੋਲ ਲੋਕ ਪਲੇ ਕਰ ਰਹੇ ਨੇ। ਕੁਛ ਵਿਲਿੰਗਲੀ ਜਿਹੜੇ ਹਿੰਦੂ ਤਵੀ ਨੇ ਉਹ ਜਾਣ ਬੁੱਝ ਕੇ ਸਿੱਖਾਂ ਦੇ ਅਗੇਂਸਟ ਭੁਗਤ ਰਹੇ ਨੇ ਔਰ ਇੰਡੀਅਨ ਐਮਬੈਸੀਆਂ ਜਾਂ ਹਾਈ ਕਮਿਸ਼ਨ ਦਾ ਜੋ ਹਦਾਇਤਾਂ ਨੇ ਉਹਨੂੰ ਕਰ। ਸਮ ਅੰਡਰ ਪ੍ਰੈਸ਼ਰ ਫਰੋਮ ਇੰਡੀਅਨ ਡਿਪਲੋਮੈਟਸ, ਕੁਛ ਨੂੰ ਸੱਦ ਕੇ ਪ੍ਰੈਸ਼ਰਾਈਜ਼ ਕਰਕੇ ਜਿਵੇਂ ਜਾਣਕਾਰੀ ਕਢਾਈ ਗਈ ਉਹ ਕਰ ਰਹੇ ਨੇ ਔਰ ਕੁਛ ਜਿਹੜੇ ਨੇ ਉਹਨਾਂ ਦੀਆਂ ਅੱਗੋਂ ਪ੍ਰੋਕਸੀਜ਼ ਨੇ। ਫਿਰ ਉਹਨਾਂ ਨੇ ਕਿਹਾ ਕਿ ਮੈਨੀ ਲੇਅਰਸ ਆਫ ਇੰਡੀਆਜ਼ ਐਲੈਜਡ ਕੋਵਰਟ ਆਪਰੇਸ਼ਨ ਲਾਈਕਲੀ ਟੂ ਬੀ ਐਕਸਪੋਜ਼ਡ as RCMP probe continues. Indian diplomats both engaged in covert activities themselves and recruited others to help them. Sources allege ਵੀ ਖੁਦ ਵੀ ਇਨਵੋਲਵ ਨੇ, ਅੱਗੋਂ ਉਹਨਾਂ ਨੇ ਰੰਗਰੂਟ ਭਰਤੀ ਕੀਤੇ ਜਿਨ੍ਹਾਂ ਤੋਂ ਇਹ ਕੰਮ ਲਿਆ ਜਾ ਰਿਹਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ 1955 ਤੋਂ ਬਾਅਦ ਇੰਡੀਆ ਨੇ, ਹੁਣ ਇੰਡੀਆ ਡਿਊਲ ਸਿਟੀਜ਼ਨਸ਼ਿਪ ਨਹੀਂ ਦਿੰਦਾ, 1955 ਤੱਕ ਤੁਸੀਂ ਪਾਸਪੋਰਟ ਰੱਖ ਸਕਦੇ ਸੀ, ਇੰਡੀਅਨ ਵੀ ਰੱਖ ਸਕਦੇ ਸੀ, ਕੈਨੇਡੀਅਨ ਵੀ। ਉਹਨੇ ਕਿਹਾ ਵੀ 1955 'ਚ ਇੰਡੀਆ ਨੇ ਹਦਾਇਤਾਂ ਕੀਤੀਆਂ ਸੀ ਕਿ ਜਿਹੜੇ ਫੋਰਨ ਨੈਸ਼ਨੈਲਿਟੀ ਲੈ ਲੈਂਦੇ ਨੇ ਉਹ ਇੰਡੀਅਨ ਪਾਸਪੋਰਟ ਸਰੈਂਡਰ ਕਰਨ। ਫਿਰ ਉਹਨਾਂ ਨੇ ਕਿਹਾ ਵੀ ਹੁਣ ਕਿਉਂਕਿ 2-3 ਜਨਰੇਸ਼ਨਾਂ ਉਦੋਂ ਤੋਂ ਹੋ ਗਈਆਂ ਨੇ, ਫਿਰ ਇਹਨਾਂ ਨੇ OCI ਕਾਰਡ ਦਾ ਕਿ ਜੀ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਤਾਂ ਕਿ ਵੀਜ਼ਾ ਨਾ ਲੈਣਾ ਪਏ ਆਉਣ ਜਾਣ ਰਹੇ। ਪਰ ਉਹਨਾਂ ਨੇ ਈਵਨ ਇੰਡੀਅਨ ਡਿਪਲੋਮੈਟਸ ਐਂਡ ਕਾਉਂਸਲਰ ਆਫੀਸ਼ੀਅਲਸ ਯੂਜ਼ਡ ਦੇਅਰ ਡਿਸਕ੍ਰੀਸ਼ਨ ਟੂ ਗ੍ਰਾਂਟ ਔਰ ਵਿਦਹੋਲਡ ਸੱਚ ਵੀਜ਼ਾਸ ਟੂ ਪ੍ਰੈਸ਼ਰ ਪੀਪਲ ਟੂ ਕੰਡਕਟ ਸਰਵੇਲੈਂਸ ਔਰ ਬਿਕਮ ਇਨਫੋਰਮੈਂਟ ਸੋਰਸਿਸ ਟੋਲਡ CBC ਨਿਊਜ਼। ਜਿਵੇਂ ਅਸੀਂ ਰਿਪੀਟਡਲੀ ਕਹਿੰਦੇ ਰਹੇ ਕਿ ਪਾਸਪੋਰਟ ਔਰ ਵੀਜ਼ੇ ਨੂੰ ਹਥਿਆਰ ਬਣਾ ਕੇ ਵਰਤ ਰਹੇ ਨੇ। CBC ਨੇ ਕਿਹਾ ਕਿ ਕਿਹਨੂੰ ਵੀਜ਼ਾ ਦੇਣਾ ਨਹੀਂ ਹੈ ਉਹਦੇ ਥੱਲੇ ਉਹ ਪੂਰਾ ਫਿਰ ਇੰਡੀਅਨ ਡਿਪਲੋਮੈਟ ਵਰਤਦੇ ਸੀ ਕਿ ਆਹ ਜਾਣਕਾਰੀ ਸਾਨੂੰ ਦੇ ਤੈਨੂੰ ਵੀਜ਼ਾ ਦੇ ਦਿੰਦੇ, ਨਹੀਂ ਤੇ ਅਸੀਂ ਤੇਰਾ OCI ਕਾਰਡ ਕੈਂਸਲ ਕਰ ਰਹੇ। ਔਰ ਉਹਨਾਂ ਨੇ ਕਿਹਾ ਇਹ ਸਮਾਲ ਪਾਰਟ ਆਫ ਏ ਮਚ ਲਾਰਜਰ ਆਪਰੇਸ਼ਨ, ਇਹ ਜਿਹੜਾ ਆਪਰੇਸ਼ਨ ਹੋਏਗਾ ਇਹਦੇ ਬਹੁਤ ਕਨਸੀਕੁਐਂਸਿਸ ਹੋਣਗੇ। ਔਰ ਉਹਨਾਂ ਨੇ ਕਿਹਾ ਵੀ ਇੱਕ ਬੰਦਾ ਜਿਹੜਾ ਇਨਵੈਸਟੀਗੇਸ਼ਨ ਦੇ ਕਲੋਜ਼ ਹੈ ਉਹਨੇ ਇਹ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੀ ਕਿਲਿੰਗ ਜਿਹੜੀ ਹੈ ਇਹ ਤਾਂ ਓਨਲੀ ਸਮਾਲ ਪਾਰਟ ਹੈ ਆਫ ਸੱਚ ਲਾਰਜਰ ਆਪਰੇਸ਼ਨ, although it was both serious crime and an affront to Canadian sovereignty। ਕਿ ਵੀ ਇਹ ਕੈਨੇਡੀਅਨ ਸੋਵਰਨਟੀ ਦੀ ਵਾਇਲੇਸ਼ਨ ਹੈ ਲੇਕਿਨ ਇਹ ਬਹੁਤ ਛੋਟਾ ਪਾਰਟ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ sources told CBC News
they believe one key goal of Indian government operation is to convince Indo-Canadians that violence and lawlessness is widespread in Canada. उन्होंने कहा भी एक तो ये कैनेडा एक पीसफुल कंट्री, सॉवरन कंट्री, फ्रीडम ऑफ एक्सप्रैशन, इस भरम ਨੂੰ ਤੋੜਨਾ ਸੀ। ਇੰਡੀਆ ਇਹ ਪ੍ਰਭਾਵ ਦੇਣਾ ਚਾਹੁੰਦਾ ਸੀ ਕਿ ਇੱਥੇ ਕੋਈ ਸਰਕਾਰ ਨਾਂ ਦੀ ਚੀਜ਼ ਨਹੀਂ, ਇੱਥੇ ਅਸੀਂ ਗੁੰਡਿਆਂ ਔਰ ਗੈਂਗਸਟਰਾਂ ਤੋਂ ਜਿਹਨੂੰ ਚਾਹੀਏ ਚਕਵਾ ਦਈਏ, ਜਿਹਨੂੰ ਚਾਹੀਏ ਮਰਵਾ ਦਈਏ, ਜਿਹ ਤੋਂ ਚਾਹੀਏ ਅਸੀਂ ਪੈਸੇ ਇਕੱਠੇ ਕਰ ਲਈਏ। The idea they said is to bolster the Indian government's claim that Canada has put Indo-Canadians in danger by failing for decades to crack down on Sikh separatists and criminal activists। ਕਿਉਂਕਿ ਇਹਦੇ ਰਾਹੀਂ ਭਾਰਤ ਇਹ ਕਹਿਣਾ ਚਾਹੁੰਦਾ ਸੀ ਕੈਨੇਡਾ ਨੇ ਕਿਉਂਕਿ ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਕੀਤੇ, ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ, ਇਸ ਲਈ ਅਸੀਂ ਜਿਹੜਾ ਇਸ ਕਿਸਮ ਦਾ ਕਰ ਰਹੇ ਹਾਂ। ਫਿਰ ਉਹਨਾਂ ਨੇ ਕਿਹਾ sources close to the investigation allege individuals with links to the Indian government have made extortion demands of Indo-Canadians for sums so exorbitant they appear to be intended merely to offer cover for subsequent acts of violence including drive-by shootings and arson। ਕਿ ਬਹੁਤ ਮੋਟੀਆਂ ਰਕਮਾਂ ਇਹਨਾਂ ਨੇ ਆਪਣੇ ਗੈਂਗਸਟਰਾਂ ਰਾਹੀਂ ਜਿਹੜੀਆਂ ਸਿੱਖਾਂ ਤੋਂ ਵਸੂਲ ਕਰਵਾਈਆਂ ਔਰ ਇਹ ਡਰਾਈਵ ਬਾਈ ਸ਼ੂਟਿੰਗ ਔਰ ਦੂਜਾ ਤੀਜਾ ਕੀਤਾ। ਫਿਰ ਉਹਨਾਂ ਨੇ ਪੂਰੀ ਸਟੋਰੀ ਹੈ ਕਿ ਬਈ RCMP ਇਨਵੈਸਟੀਗੇਟ ਕਰ ਰਹੀ ਹੈ ਔਰ ਇਸ 'ਚ ਹੋਰ ਵੀ ਬਹੁਤ ਕੁਛ ਨਿਕਲਣ ਵਾਲਾ ਹੈ। ਲੇਕਿਨ ਮੈਂ ਹੁਣ ਗੱਲ ਕਰਾਂ ਫਾਈਨਲੀ ਕਿ ਦੋ ਪ੍ਰੋਮੀਨੈਂਟ ਸਿੱਖ ਆਰਗੇਨਾਈਜੇਸ਼ਨਸ ਕੈਨੇਡਾ ਦੀਆਂ, ਉਹਨਾਂ 'ਚ BC ਸਿੱਖ ਟੈਂਪਲ ਔਰ ਸਿੱਖਸ ਫਾਰ ਜਸਟਿਸ, ਉਹਨਾਂ ਨੇ ਇਹ ਡਿਮਾਂਡ ਕੀਤੀ ਹੈ ਕਿ ਸਿੱਖ ਗਰੁੱਪਸ ਇਨ ਬ੍ਰਿਟਿਸ਼ ਕੋਲੰਬੀਆ ਕਾਲ ਫਾਰ ਇੰਡੀਅਨ ਕੌਂਸੂਲੇਟ ਟੂ ਬੀ ਸ਼ਟ ਡਾਊਨ। ਇਹ ਵੀ CBC ਦੀ ਨਿਊਜ਼ ਹੈ ਕਿ ਉਹਨਾਂ ਨੇ ਰਿਪਰੈਜ਼ੈਂਟੇਟਿਵ ਜਿਹੜੇ ਨੇ BC ਸਿੱਖ ਟੈਂਪਲ ਦੇ, ਜਿਨ੍ਹਾਂ ਦਾ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਸ਼ੂਟ ਡਾਊਨ ਕੀਤਾ ਗਿਆ, ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਉਹਨਾਂ ਨੇ ਕਿਹਾ ਕਿ ਵੀ their communities won't feel safe until India's consulates in Vancouver and Toronto are shut down। ਕਿ ਅਸੀਂ ਸਾਡੀ ਕਮਿਊਨਿਟੀ ਅਨਸੇਫ ਮਹਿਸੂਸ ਕਰਦੀ ਹੈ ਔਰ ਉਹਦਾ ਇੱਕੋ ਹੀ ਇਲਾਜ ਹੈ ਵੀ ਇਹਨਾਂ ਨੂੰ ਸ਼ਟ ਡਾਊਨ ਕੀਤਾ ਜਾਏ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਮੰਗ ਜਿਹੜੀ ਹੈ ਇਹ ਉਦੋਂ ਆਈ ਹੈ ਜਦੋਂ ਕਿ ਆਲਰੇਡੀ 6 ਜਿਹੜੇ ਡਿਪਲੋਮੈਟ ਨੇ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ ਉਹਨਾਂ ਨੇ ਉੱਥੋਂ ਕੈਨੇਡਾ 'ਚੋਂ ਐਕਸਪੈਲ ਕੀਤਾ। ਗੁਰਕੀਰਤ ਸਿੰਘ ਸਪੋਕਸਪਰਸਨ ਨੇ ਉਹਨਾਂ ਨੇ ਕਿਹਾ the safety and security of Sikhs will still be in question unless India's consulates are shut down। ਫਿਰ ਜਿਹੜੀ ਗੁਰਦੁਆਰਾ ਕੌਂਸਲ ਨੇ ਕਿਹਾ ਉਸ ਨੂੰ ਹੀ ਅੱਗੋਂ ਐਕੋ ਕੀਤਾ ਜਤਿੰਦਰ ਸਿੰਘ ਗਰੇਵਾਲ ਜਿਹੜੇ ਸਿੱਖਸ ਫਾਰ ਜਸਟਿਸ ਦੇ ਐਡਵੋਕੇਟ ਨੇ। ਉਹਨਾਂ ਨੇ ਕਿਹਾ ਕਿ ਭਾਈ ਇਹ we have a strong belief that the threat will still not subside, it will increase because India is taking the right to self-determination of Punjab very seriously and wishes to quell it। ਕਿ ਉਹ ਨਹੀਂ ਚਾਹੁੰਦਾ ਖਾਲਿਸਤਾਨ ਰੈਫਰੈਂਡਮ ਔਰ ਇਸ ਨੂੰ ਉਹ ਕੁਐਲ ਕਰਨ ਦੇ ਲਈ ਕੁਛ ਵੀ ਕਰੇਗਾ। ਉਹਨਾਂ ਨੇ ਕਿਹਾ ਵੀ ਪਿਛਲੇ ਸਾਲ ਪਵਨ ਕੁਮਾਰ ਰਾਏ ਨੂੰ ਐਕਸਪੈਲ ਕੀਤਾ ਗਿਆ ਸੀ, ਹੁਣ 6 ਡਿਪਲੋਮੈਟ ਸਣੇ ਸੰਜੇ ਕੁਮਾਰ ਵਰਮਾ ਹਾਈ ਕਮਿਸ਼ਨਰ ਦੇ ਕੀਤੇ ਗਏ ਨੇ। ਪਰ ਸਾਡੀ ਇਹ ਮੰਗ ਹੈ ਕਿ ਵੀ ਇਹਦਾ ਇਹ ਇੱਕੋ ਇੱਕ ਤਰੀਕਾ ਹੈ ਜਿਹੜਾ ਇਸ ਫੀਅਰ 'ਚੋਂ ਨਿਕਲਣਾ ਕਿ ਇਸ ਨੂੰ ਜਿਹੜਾ ਇੰਡੀਆ ਦੇ ਜਿਹੜੇ ਵੈਨਕੂਵਰ ਔਰ ਟੋਰਾਂਟੋ ਦੇ ਕੌਂਸੂਲੇਟ ਨੇ ਉਹ ਬੰਦ ਕੀਤੇ ਜਾਣ, ਕਿਉਂਕਿ ਇਹ ਜਿਹੜੇ ਨੇ ਇੱਕ ਟੂਲ ਬਣੇ ਹੋਏ ਨੇ ਸਿੱਖਾਂ ਦੇ ਵਿੱਚ ਖੌਫ ਪੈਦਾ ਕਰਨ ਲਈ। ਔਰ ਉਹਨਾਂ ਨੇ ਕਿਹਾ ਕਿ RCMP ਨੇ ਖੁਦ ਹੀ ਇਹ ਗੱਲ ਕਹੀ ਹੈ। ਸੋ ਸਾਡੀ ਇਹ ਡਿਮਾਂਡ ਹੈ ਕਿ ਗਰੇਵਾਲ ਸੈਡ ਸ਼ਟਿੰਗ ਡਾਊਨ ਇੰਡੀਆਜ਼ ਕੌਂਸੂਲੇਟਸ ਇਨ ਟੋਰਾਂਟੋ ਐਂਡ ਵੈਨਕੂਵਰ would remove the shield afforded by diplomatic position। ਇਹ ਜਿਹੜੀ ਸ਼ੀਲਡ ਬਣਾ ਕੇ ਉਹਦੇ ਥੱਲੇ ਲੁਕੇ ਹੋਏ ਨੇ ਪਰ ਬਦਮਾਸ਼ੀ ਕਰ ਰਹੇ ਨੇ, ਹਰਾਸ ਕਰ ਰਹੇ ਨੇ। ਸੋ ਅਸੀਂ ਵੀ ਇਸ ਮੰਗ ਦੀ ਹਮਾਇਤ ਕਰਦੇ ਔਰ ਅਸੀਂ ਜਗਮੀਤ ਸਿੰਘ ਹੋਰਾਂ ਨੇ ਜਿਹੜੀ RSS ਤੇ ਟੋਟਲ ਬੈਨ ਲਾਉਣ ਦੀ ਮੰਗ ਕੀਤੀ ਕੈਨੇਡਾ 'ਚ, ਉਹਦੀ ਹਮਾਇਤ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਸ਼ਟ ਡਾਊਨ ਕਰੋ ਆਪਰੇਸ਼ਨ ਔਰ ਇਹਨਾਂ ਨੂੰ ਕੈਨੇਡੀਅਨ ਜੁਡੀਸ਼ੀਅਲ ਸਿਸਟਮ 'ਤੇ ਸਾਡਾ ਫੇਥ ਹੈ। ਪਰ ਨੈਕਸਟ ਸਟੈਪ ਜਿਹੜਾ ਡਿਪਲੋਮੈਟਿਕ ਸੈਂਕਸ਼ਨਸ, ਇਹਨਾਂ ਦੇ ਦਫ਼ਤਰ ਬੰਦ ਕਰਨਾ, ਫਿਰ ਇਕਨੋਮਿਕਲ ਸੈਂਕਸ਼ਨਸ ਔਰ ਇਵੈਂਚੁਅਲੀ ਇਹਨਾਂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇੰਡੀਆ ਨੂੰ ਅਕਾਊਂਟੇਬਲ ਬਣਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।